अस्सलाम वालेकुम, सत श्री अकाल। मैं तुहाडा अपना नासिर ढिल्लों ते अज असी फिर पहुँच गए। अज 27/10/2019 27/10 की तारीख तक का जिहड़ा करतारपुर कॉरीडोर ते काम होया ਉਹਦੀ ਡਿਵੈਲਪਮੈਂਟ ਦੀ ਰਿਪੋਰਟ ਪਲੱਸ ਆਪਾਂ ਉਸ ਜਗ੍ਹਾ ਤੇ ਖਲੋਤੇ ਹਾਂ ਬਾਰਡਰ ਬਿਲਕੁਲ ਕਲੋਜ਼ ਟੂ ਬਾਰਡਰ। ਆਪਾਂ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ। ਬਿਲਕੁਲ ਜ਼ੀਰੋ ਲਾਈਨ ਤੇ ਅਸੀਂ ਇਸ ਟਾਈਮ ਖੜੇ ਹਾਂ। ਮੈਂ ਕਹਿੰਦਾ ਨਾ ਵੀ ਅੱਗੇ ਵੀ ਪਿਛਲੀ ਵੀਡੀਓ 'ਚ ਗੱਲ ਹੁੰਦੀ ਸੀ ਵੀ ਜਿਹੜੀ 70-72 ਵਰਿਆਂ ਤੋਂ ਜਿਹੜੀਆਂ ਜੇ ਆਪਾਂ ਸਿੱਖ ਸੰਗਤ ਦੀ ਗੱਲ ਕਰੀਏ ਉਹਨਾਂ ਦੀ ਅਰਦਾਸਾਂ ਜਿਹੜੀਆਂ ਪੂਰੀਆਂ ਹੋਣ ਜਾ ਰਹੀਆਂ, ਜਾਂ ਆਪਣੇ ਵੱਡਿਆਂ ਦੀ ਗੱਲ ਕਰੀਏ ਉਹ ਬਾਬਿਆਂ ਦੀਆਂ ਸਾਂਝਾਂ ਜਿਹੜੀਆਂ ਦੁਬਾਰਾ ਤੋਂ ਸਾਂਝਾਂ ਦੀ ਇੱਕ ਲੜੀ ਜਿਹੜੀ ਆ ਦੁਬਾਰਾ ਤੋਂ ਪਰੋਈ ਜਾਣ ਜਾ ਰਹੀ ਹੈ। ਉਹ 8 ਤਰੀਕ ਨੂੰ ਇੰਡੀਆ ਗਵਰਨਮੈਂਟ ਤੇ 9 ਅਕਤੂਬਰ ਨੂੰ ਪਾਕਿਸਤਾਨ ਗਵਰਨਮੈਂਟ ਇਹਦੀ ਪ੍ਰੋਪਰ ਇਨੋਗ੍ਰੇਸ਼ਨ ਇਫਤਤਾਹ ਕਰ ਰਹੇ ਨੇ। ਅੱਜ ਅਸੀਂ ਉਸ ਜਗ੍ਹਾ ਤੇ ਖਲੋਤੇ ਹਾਂ ਜਿੱਥੇ ਇਹ ਦੂਰੀਆਂ 72-73 ਵਰੇ ਦੀਆਂ ਦੂਰੀਆਂ, ਉਹ ਨਫ਼ਰਤਾਂ, ਉਹ ਕੜਤਨਾਂ ਜਿਹੜੀਆਂ ਮੁੱਕਣ ਜਾ ਰਹੀਆਂ। ਉਹ ਕੁਛ ਹੀ ਕਦਮ ਦੇ ਫਾਸਲੇ ਤੇ ਨੇ ਤੇ ਕੁਛ ਹੀ ਦਿਨਾਂ ਦੀ ਦੂਰੀ ਤੇ ਨੇ। 8 ਤਰੀਕ ਇੰਡੀਆ ਵਾਲੀ ਸਾਈਡ ਤੋਂ ਤੇ 9 ਇੱਧਰ। ਇਸ ਮੇਰਾ ਕੈਮਰਾਮੈਨ ਨੇ ਤੁਹਾਨੂੰ ਵਿਖਾ ਸਕੇ ਸਾਹਮਣੇ ਬਾਰਡਰ ਜਿਹੜਾ ਵਾ ਬਿਲਕੁਲ ਕਲੋਜ਼ ਟੂ ਬਾਰਡਰ ਅਸੀਂ ਖਲੋਤੇ ਆ, ਜਿੱਥੋਂ ਇੰਡੀਆ ਪਾਕਿਸਤਾਨ ਦਾ ਗੇਟ ਲਾ ਦਿੱਤਾ ਗਿਆ, ਬਣਿਆ ਗਿਆ। ਜੇ ਮੇਰਾ ਕੈਮਰਾਮੈਨ ਤੁਹਾਨੂੰ ਪਿੱਛੇ ਵਿਖਾਏ, ਪਿਛਲੀ ਸਾਈਡ ਤੇ ਅਸੀਂ ਖਲੋਤੇ ਆ ਬਾਰਡਰ ਟਰਮੀਨਲ ਤੇ। ਇਹ ਬਾਰਡਰ ਟਰਮੀਨਲ ਹੈ ਜਿੱਥੋਂ ਜਦੋਂ ਸੰਗਤ ਜਿਹੜੀ ਆ ਉਧਰੋਂ ਕ੍ਰਾਸ ਕਰਕੇ ਇੱਥੇ ਤੱਕ ਪਹੁੰਚੇਗੀ। ਇਹ ਬਾਰਡਰ ਟਰਮੀਨਲ ਬਣਾਇਆ ਗਿਆ। ਇੱਥੇ ਆ ਕੇ ਜੇ ਮੈਂ ਦੱਸਦਾ ਜਾਵਾਂ ਵੀ ਸਮਾਨ ਜਾਂ ਜਿਹੜਾ ਪਰਮਿਟ ਇਸ਼ੂ ਕੀਤਾ ਜਾਏਗਾ, ਉਹਨਾਂ ਤੋਂ ਬਾਅਦ ਉਹਨਾਂ ਦੀ ਸਕੈਨਿੰਗ ਜਾਂ ਆਈ ਸਕੈਨਿੰਗ ਜਿਹੜੀ ਵਾ ਇਸ ਜਗ੍ਹਾ ਤੇ ਹੋਇਆ ਕਰੇਗੀ। ਇੱਥੇ ਹੀ ਬੱਸਾਂ ਦਾ ਇੰਤਜ਼ਾਮ ਜਿਹੜਾ ਵਾ ਕੀਤਾ ਜਾਏਗਾ। ਜਿਹੜੀਆਂ ਮੈਟਰੋ ਬੱਸਾਂ ਜਾਂ ਦੂਸਰੀਆਂ ਬੱਸਾਂ ਜਿਹੜੀਆਂ ਉਹ ਲੈ ਕੇ ਯਾਤਰੀਆਂ ਨੂੰ ਜਾਣਗੀਆਂ ਕਰਤਾਰਪੁਰ ਸਾਹਿਬ ਬਾਰਡਰ। ਸੋ ਪਹਿਲੇ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਕਿਹੜੀ ਜਗ੍ਹਾ ਕਿੱਥੇ ਕਿੱਥੇ ਕੀ ਹੋਣਾ। ਅਸੀਂ ਤੁਹਾਨੂੰ ਹੁਣ ਲੈ ਕੇ ਜਾਵਾਂਗੇ ਬਾਰਡਰ ਟਰਮੀਨਲ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਤੱਕ। ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀਆਂ ਸ਼ਰਤਾਂ ਸ਼ਰਾਇਤ ਰੱਖੀਆਂ ਗਈਆਂ ਨੇ ਉਹਨਾਂ ਤੇ ਵੀ ਬਗੌਰ ਝਾਤੀ ਪਾਵਾਂਗੇ ਵੀ ਸ਼ਰਤਾਂ ਪਾਕਿਸਤਾਨ ਵੱਲੋਂ ਕਿਹੜੀਆਂ ਰੱਖੀਆਂ ਗਈਆਂ, ਇੰਡੀਆ ਗਵਰਨਮੈਂਟ ਵੱਲੋਂ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ। ਜਾਂ ਜੇ ਆਪਾਂ ਫੀਸ ਦੀ ਗੱਲ ਕਰੀਏ, $20 ਫੀਸ ਦਾ ਬੜਾ ਰੌਲਾ ਪਿਆ ਸੀ, ਉਹਦੇ ਤੇ ਆਪਾਂ ਇੱਕ ਗੱਲਬਾਤ ਕਰਦੇ ਹਾਂ। ਸੋ ਅੱਜ ਬੜੀ ਖੁਸ਼ੀ ਦਾ ਮੈਂ ਤੇ 11 ਤਰੀਕ ਨੂੰ 2010ਵੇਂ ਮਹੀਨੇ ਦੀ 11 ਤਰੀਕ ਨੂੰ ਇਸ ਜਗ੍ਹਾ ਤੇ ਆਇਆ ਸੀ। ਤੇ ਅੱਜ ਮੈਂ ਵੇਖ ਕੇ ਹੈਰਾਨ ਪਰੇਸ਼ਾਨ ਰਹਿ ਗਿਆ ਕਿ ਮੋਜਜ਼ਾਤੀ ਕੰਮ ਹੋਣ ਡੇ ਵੀ ਏਡੇ ਵੱਡੇ ਲੈਵਲ ਤੇ। ਮੈਨੂੰ ਕੀ ਕਹਿੰਦੇ ਆ, ਆਈਡੀਆ ਨਹੀਂ ਸੀ ਹੋ ਰਿਹਾ ਵੀ ਉਹੀ ਜਗ੍ਹਾ ਜਿੱਥੇ ਮੈਂ 11 ਤਰੀਕ ਤੇ ਆਇਆ। ਅੱਜ ਕੁਝ ਦਿਨਾਂ ਬਾਅਦ ਇੰਨੀ ਡਿਵੈਲਪਮੈਂਟ, ਇੰਨਾ ਵਧੀਆ ਕੰਮ ਹੋ ਚੁੱਕਿਆ। ਸੋ ਆਓ ਜ਼ਿਆਦਾ ਤੁਹਾਡਾ ਟਾਈਮ ਨਹੀਂ ਲੈਣਾ, ਚੱਲਦੇ ਹਾਂ ਤੁਹਾਨੂੰ ਅੰਦਰ ਲੈ ਕੇ। ਪਹਿਲੇ ਫਿਰ ਬਾਰਡਰ ਟਰਮੀਨਲ, ਫਿਰ ਉਸ ਤੋਂ ਦਰਬਾਰ ਸਾਹਿਬ।
ਕੰਮ ਅੱਜ ਇਸ ਮੌਕੇ 'ਚ ਆਪਾਂ ਆਲਮੋਸਟ ਕਹਿ ਲਈਏ 95 ਤੋਂ 98% ਬਲਕਿ 100% ਆਪਾਂ ਕਹਿ ਸਕਦੇ ਕੰਮ ਜਿਹੜਾ ਕੰਪਲੀਟ ਹੋ ਚੁੱਕਿਆ। ਹੁਣ ਜਿਹੜੀ ਸਜਾਵਟ ਦਾ ਅੰਦਰ ਕੰਮ ਆ, ਜਗੜਾਈ ਵਗੈਰਾ ਹੋ ਚੁੱਕੀ ਆ, ਉਹਦਾ ਥੋੜ੍ਹਾ ਹੁਣ ਸਫਾਈਆਂ ਦਾ ਜਿਹੜਾ ਕੰਮ ਉਹ ਜਾਰੀ ਆ, ਲਾਈਟਾਂ ਦਾ, ਸਾਊਂਡ ਦਾ, ਜੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਪਾਣੀ ਵਾਲੇ ਵਾਟਰ ਕੂਲਰ ਉਹਨਾਂ ਦਾ ਕੰਮ, ਸਰੋਵਰ ਦੀ ਸਫਾਈ ਦਾ ਕੰਮ, ਇਹ ਕੰਮ ਜਿਹੜੇ ਆਪਣੀ ਆਪਣੀ ਤਕਮੀਲ ਵੱਲ ਜਾ ਰਹੇ ਨੇ। ਤੇ ਇੱਥੇ ਜੇ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਸਿੱਖ ਸੰਗਤ ਆਏਗੀ ਜੀ, ਉਹਦੀ ਗੱਲ ਕਰੀਏ ਵੀ ਪਾਕਿਸਤਾਨ ਨੇ $20 ਫੀਸ ਰੱਖੀ ਆ। ਉਸ ਤੋਂ ਬਾਅਦ ਪਾਕਿਸਤਾਨ ਨੇ ਕੋਈ ਸ਼ਰਤ ਨਹੀਂ ਕਿਸੇ ਕਿਸਮ ਦੀ ਰੱਖੀ ਕਿ ਤੁਸੀਂ ਲੈਟਰ ਦਿਓ ਜਾਂ ਪਾਸਪੋਰਟ ਦਿਓ। ਜੇ ਪਾਸਪੋਰਟ ਦੀ ਮੰਗ ਰੱਖੀ ਗਈ ਹੈ ਤਾਂ ਇੰਡੀਆ ਸਰਕਾਰ ਵੱਲੋਂ ਰੱਖੀ ਗਈ, ਪਾਕਿਸਤਾਨ ਨੇ ਉਹਦੀ ਮੰਗ ਵੀ ਨਹੀਂ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਸਿੱਖ ਕੌਮ ਵਾਸਤੇ ਇੱਕ ਬਹੁਤ ਹੀ ਵੱਡੀ ਖਬਰ ਕਿ ਜੋ 72 ਸਾਲਾਂ ਤੋਂ ਸਿੱਖ ਕੌਮ ਰੋਜ਼ਾਨਾ ਅਰਦਾਸ ਕਰਦੀ ਹੈ ਆਪਣੇ ਰੱਬ ਦੇ ਅੱਗੇ, ਮੰਗ ਕਰਦੀ ਹੈ ਵਿਛੜੇ ਗੁਰਤਾਮਾਂ ਦੀ, ਤੇ ਉਹ ਅਰਦਾਸ ਹੁਣ ਪੂਰੀ ਹੋਣ ਜਾ ਰਹੀ ਹੈ। 9 ਨਵੰਬਰ ਨੂੰ ਕਰਤਾਰਪੁਰ ਰਾਹਦਾਰੀ ਦੇ ਦਰਵਾਜ਼ੇ ਸਿੱਖ ਕੌਮ ਵਾਸਤੇ ਸਦਾ ਲਈ ਖੁੱਲ੍ਹ ਜਾਣਗੇ। ਅਸੀਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ, ਔਰ ਤੁਸੀਂ ਵੇਖ ਸਕਦੇ ਹੋ ਕਿ ਇਰਦ ਗਿਰਦ ਸਾਰਾ ਕੰਮ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਿਆ ਹੈ, ਮੁਕੰਮਲ ਹੋ ਚੁੱਕਿਆ ਹੈ। ਇੱਕ ਦਿਨ ਦੇ ਵਿੱਚ ਲਗਭਗ 5000 ਬੰਦਾ ਜਿਹੜਾ ਹੈ ਉਹ ਕਰਤਾਰਪੁਰ ਸਾਹਿਬ ਰਾਹਦਾਰੀ ਦੇ ਜ਼ਰੀਏ ਕਰਤਾਰਪੁਰ ਦਰਬਾਰ ਸਾਹਿਬ ਵਿਖੇ ਆ ਸਕਦਾ ਹੈ। ਚੜ੍ਹਦੇ ਪੰਜਾਬ ਵਾਲੇ ਜਿਹੜੇ ਵੀਰ ਆਣਗੇ ਉਹ ਮੋਬਾਈਲ ਫੋਨ ਦੇ ਉੱਪਰ ਪਾਬੰਦੀ ਹੈ, ਮੋਬਾਈਲ ਫੋਨ ਨਹੀਂ ਲੈ ਕੇ ਆ ਸਕਦੇ। ਸੁਬਾਹ ਤਕਰੀਬਨ 9 ਵਜੇ ਦੇ ਕਰੀਬ ਰਾਹਦਾਰੀ ਖੁੱਲ੍ਹ ਜਾਏਗੀ ਔਰ ਸ਼ਾਮੀ 6 ਵਜੇ ਦੇ ਕਰੀਬ ਇਹਨਾਂ ਨੂੰ ਵਾਪਸ ਜਾਣਾ ਪਏਗਾ। ਇੱਕ ਬੰਦਾ ਜਿਹੜਾ ਹੈ ਉਹ ਲਗਭਗ 5 ਕਿਲੋ ਸਮਾਨ ਔਰ 11,000 ਰੁਪਇਆ ਇੰਡੀਅਨ ਕਰੰਸੀ ਉਹ ਪਾਕਿਸਤਾਨ ਲੈ ਕੇ ਆ ਸਕਦਾ ਹੈ।